ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ। ਅੱਜ ਪਾਕਿਸਤਾਨ ਦਾ ਆਜ਼ਾਦੀ ਦਿਨ ਹੈ। ਮੈਂ ਸਾਰੇ ਪਾਕਿਸਤਾਨ ਦੇ ਵਾਸੀਆਂ ਨੂੰ ਔਰ ਜਿਹੜੇ ਪਾਕਿਸਤਾਨੀ ਭੈਣ ਭਰਾ ਦੁਨੀਆ ਭਰ ਵਿੱਚ ਵਸਦੇ ਨੇ ਉਹਨਾਂ ਨੂੰ ਇਸ ਆਜ਼ਾਦੀ ਦਿਨ ਦੀ ਮੁਬਾਰਕਬਾਦ ਪੇਸ਼ ਕਰਦੇ। ਇਸ ਗੱਲ ਦਾ ਤੁਹਾਨੂੰ ਫਖਰ ਹੋਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਵਰਗਾ ਲੀਡਰ ਸੀ ਜਿਸ ਨੇ ਤੁਹਾਨੂੰ 77 ਸਾਲ ਪਹਿਲਾਂ ਆਜ਼ਾਦੀ ਦਿਵਾਈ। ਆਜ਼ਾਦੀ ਦੀ ਕੀ ਕੀਮਤ ਹੈ ਜੇ ਇਸ ਨੂੰ ਜਾਣਨਾ ਤੇ ਭਾਰਤ ਦੇ 20 ਕਰੋੜ ਮੁਸਲਮਾਨਾਂ ਨੂੰ ਪੁੱਛ ਕੇ ਦੇਖੋ, 2 ਕਰੋੜ ਸਿੱਖਾਂ ਨੂੰ ਭਾਰਤ 'ਚ ਵਸਦੇ ਨੇ ਜਿਹੜੇ ਪੁੱਛ ਕੇ ਦੇਖੋ ਕਿ ਉਹ ਹਿੰਦੂ ਤਵੀਆਂ ਦੀ ਗੁਲਾਮੀ ਵਿੱਚ ਕਿਸ ਕਦਰ ਸਫ਼ਰ ਕਰ ਰਹੇ ਨੇ। ਅੱਜ ਹੀ ਹਿਊਮਨ ਰਾਈਟਸ ਵਾਚ ਦੀ ਇੱਕ ਰਿਪੋਰਟ ਆਈ ਹੈ ਕਿ ਮੋਦੀ ਨੇ ਆਪਣੇ ਇਲੈਕਸ਼ਨ ਕੈਂਪੇਨ ਵੇਲੇ 170 ਭਾਸ਼ਣਾਂ ਦੇ ਵਿੱਚੋਂ 100 ਤੋਂ ਜ਼ਿਆਦਾ ਭਾਸ਼ਣਾਂ 'ਚ ਮੁਸਲਮਾਨਾਂ ਦੇ ਖਿਲਾਫ, ਇਸਲਾਮ ਦੇ ਖਿਲਾਫ ਟਿੱਪਣੀਆਂ ਕੀਤੀਆਂ ਨੇ। ਇਹ ਗੁਲਾਮਾਂ ਦਾ ਹਾਲ ਹੁੰਦਾ। ਮੈਂ ਇਹ ਜਿੱਥੇ ਸਾਰੇ ਪਾਕਿਸਤਾਨੀ ਭੈਣਾਂ ਭਰਾਵਾਂ ਨਾਲ ਖੁਸ਼ੀ ਦੀ ਸਾਂਝ ਪਾ ਰਿਹਾ, ਉੱਥੇ ਮੈਂ ਇਹ ਅਪੀਲ ਵੀ ਕਰਨਾ ਚਾਹੁੰਦਾ ਹਾਂ ਕਿ ਜਿਸ ਹਾਲਾਤ 'ਚੋਂ ਅੱਜ ਪਾਕਿਸਤਾਨ ਗੁਜ਼ਰ ਰਿਹਾ, ਸਿਰ ਜੋੜ ਕੇ ਬੈਠੋ, ਆਪਣੇ ਮਸਲੇ ਪਿਆਰ ਨਾਲ ਹੱਲ ਕਰੋ। ਤੁਹਾਡੇ ਕੋਲ ਇੱਕ ਖੂਬਸੂਰਤ ਮੁਲਕ ਹੈ। ਕਾਸ਼ ਸਿੱਖ ਲੀਡਰਸ਼ਿਪ ਵੀ ਉਸ ਤਰ੍ਹਾਂ ਹੀ ਕਦਾਵਰ ਹੁੰਦੀ ਜਿਵੇਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਸਨ ਅਤੇ ਸਾਡਾ ਇਹ ਹਸ਼ਰ ਨਾ ਹੁੰਦਾ ਅਸੀਂ ਇੱਕ ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ ਹਿੰਦੂਆਂ ਦੀ ਗੁਲਾਮੀ ਵਿੱਚ ਆ ਫਸੇ। ਔਰ ਸਾਡੀ ਇਹ ਤਰਾਸਦੀ ਤੇ ਇਹ ਉਰਦੂ ਦਾ ਸ਼ੇਅਰ ਪੂਰੀ ਤਰ੍ਹਾਂ ਢੁਕਦਾ ਹੈ ਕਿ वो वक्त भी देखा तारीख की घड़ियों ने जब लम्हों ने खता की सदियों ने सज़ा पाई। ਅਸੀਂ ਕੁਰਬਾਨੀਆਂ ਦੇ ਕੇ ਖਾਲਿਸਤਾਨ ਬਣਾਉਣ ਦੇ ਲਈ ਸਾਡੀ ਕੌਮ ਤੁਰੀ ਹੋਈ ਹੈ। ਤੁਹਾਡੇ ਕੋਲ ਮੁਲਕ ਹੈ, ਇਸ ਨੂੰ ਸੰਭਾਲੋ। ਆਪਸੀ ਪਿਆਰ ਦੇ ਨਾਲ ਇਸ ਮੁਲਕ ਨੂੰ ਜਿਹੜੀਆਂ ਦੁਸ਼ਵਾਰੀਆਂ ਨੇ ਉਹ ਮਾਲੀ ਹੋਣ, ਸਿਆਸੀ ਹੋਣ, ਇਸ ਦਾ ਹੱਲ ਹੈ। ਪਰ ਇਸ ਦੇ ਉੱਤੇ ਫਖਰ ਕਰਨਾ ਔਰ ਇਸ ਗੱਲ ਦੇ ਉੱਤੇ ਮਾਣ ਕਰਨਾ ਕਿ ਤੁਸੀਂ ਆਜ਼ਾਦ ਹੋ, ਇਹ ਸਭ ਤੋਂ ਜ਼ਰੂਰੀ ਹੈ। ਇੱਕ ਵਾਰ ਫਿਰ ਯੌਮ ਆਜ਼ਾਦੀ ਦੀ ਬਹੁਤ ਬਹੁਤ ਮੁਬਾਰਕ।